ਸਿਆਣੇ ਕਹਿੰਦੇ ਨੇ ਕਈ ਵਾਰੀ ਸਧਾਰਨ ਘਟਨਾਵਾਂ ਹੁੰਦੀਆਂ ਨੇ ਪਰ ਅਸਧਾਰਨ ਵਰਤਾਰੇ ਹੁੰਦੇ ਨੇ। ਬਹੁਤ ਸਾਰੀਆਂ ਘਟਨਾਵਾਂ ਅਸਧਾਰਨ ਵਰਤਾਰਿਆਂ ਨੂੰ ਜਨਮ ਵੀ ਦਿੰਦੀਆਂ ਨੇ। ਪ੍ਰਧਾਨ ਮੰਤਰੀ ਬਾਜੇ ਕੇ ਨਾਂ ਦਾ ਇੱਕ ਨੌਜਵਾਨ ਜਿਹੜਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਜਿਹਨੂੰ ਲੋਕ ਟਿੱਚਰਾਂ ਕਰਦੇ ਸੀ ਕਿਉਂਕਿ ਉਸ ਨੌਜਵਾਨ ਦਾ ਬੋਲਣ ਦਾ ਤਰੀਕਾਕਾਰ ਜਾਂ ਕਹਿ ਲਓ ਕਿ ਉਹਦਾ ਗਾਲਾਂ ਕੱਢਣ ਦਾ ਜਿਹੜਾ ਲੋਕਾਂ ਨੂੰ ਗਾਲਾਂ ਕੱਢਣ ਦਾ ਇੱਕ ਤਰੀਕਾ ਸੀਗਾ, ਉਹ ਲੋਕਾਂ ਨੂੰ ਐਂ ਲੱਗਦਾ ਸੀਗਾ ਵੀ ਇਹ ਚਲੋ ਨੌਨ ਸੀਰੀਅਸ ਬੰਦਾ ਤੇ ਉਹਨੂੰ ਲੋਕ ਗੰਭੀਰਤਾ ਦੇ ਨਾਲ ਕਦੇ ਵੀ ਨਹੀਂ ਲੈਂਦੇ ਸੀ। ਪਰ ਇਹ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜਿਆ ਤੇ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਡਿਬਰੂਗੜ੍ਹ ਜੇਲ੍ਹ ਵੀ ਭੇਜਿਆ ਗਿਆ। ਲੰਘੇ ਦਿਨੀ ਇਸ ਪ੍ਰਧਾਨ ਮੰਤਰੀ ਬਾਜੇ ਕੇ ਨਾਂ ਦੇ ਨੌਜਵਾਨ ਨੂੰ ਮੈਡੀਕਲ ਦੇ ਲਈ ਜਾਂਚ ਦੇ ਲਈ ਲਿਆਂਦਾ ਗਿਆ ਸੀਗਾ। ਉਸ ਤੋਂ ਬਾਅਦ ਮੀਡੀਆ ਨੇ ਉਹਦਾ ਪੱਖ ਜਾਣਨਾ ਚਾਹਿਆ। ਉਹ ਕਹਿੰਦੇ ਵੀ ਕੀ ਹਾਲ ਚਾਲ ਆ, ਮੀਡੀਆ ਨੇ ਉਹਨੂੰ ਪੁੱਛਿਆ ਤੇ ਉਹਨੇ ਜਵਾਬ ਦਿੱਤਾ ਵੀ ਚੜ੍ਹਦੀ ਕਲਾ। ਉਹ ਕਹਿੰਦੇ ਕਿ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ, ਕਹਿੰਦੇ ਕਿ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਅੰਮ੍ਰਿਤ ਛਕੋ ਤੇ ਗੁਰੂ ਦੇ ਸਿੰਘ ਸਜੋ, ਗੁਰੂ ਦੇ ਲੜ ਲੱਗੋ। ਨੌਜਵਾਨਾਂ ਨੂੰ ਬੇਨਤੀ ਕਿ ਨਸ਼ਾ ਛੱਡੋ ਤੇ ਅੰਮ੍ਰਿਤ ਛਕੋ ਤੇ ਆਪਾਂ ਨੂੰ ਗਲਤ ਰਾਹ ਲਾਉਂਦੀਆਂ ਸਰਕਾਰਾਂ ਤੇ ਸਿੱਧੇ ਰਾਹ ਲੱਗੋ। ਸੋ ਤੁਸੀਂ ਦੇਖੋ ਵੀ ਇੱਕ ਉਹ ਬੰਦਾ ਅੱਜ ਉਸ ਦੀ ਸਿੱਖ ਹਲਕਿਆਂ ਦੇ ਵਿੱਚ ਬਹੁਤ ਵੱਡੀ ਚਰਚਾ ਹੋ ਰਹੀ ਆ। ਉਸਨੇ ਸੋਸ਼ਲ ਮੀਡੀਆ ਉੱਤੇ ਇੱਕ ਬਹੁਤ ਵੱਡੀ ਚਰਚਾ ਛੇੜ ਦਿੱਤੀ ਹੈ, ਜਾਂ ਕਹ ਲਓ ਕਿ ਜਿਹੜੀ ਇੱਕ ਘੁਸਰ ਮੁਸਰ ਸੀਗੀ, ਇੱਕ ਚਰਚਾ ਸੀਗੀ, ਉਹਨੂੰ ਇੱਕ ਹੋਰ ਰੂਪ ਦੇ ਦਿੱਤਾ। ਲੋਕ ਕਹਿ ਰਹੇ ਨੇ ਕਿ ਜਿਹੜਾ ਬੰਦਾ ਅੱਜ ਤੋਂ ਕੁਝ ਸਾਲ ਪਹਿਲਾਂ ਨਾ ਸਿੰਘ ਸਜਿਆ ਸੀ, ਨਾ ਉਹਦੀ ਕੋਈ ਗੱਲਬਾਤ ਨੂੰ ਗੰਭੀਰਤਾ ਦੇ ਨਾਲ ਲੈਂਦਾ ਸੀ, ਨਾ ਉਹ ਕੋਈ ਗਾਲਾਂ ਕੱਢਦਾ ਸੀ, ਲੋਕ ਉਹਨੂੰ ਟਿੱਚਰਾਂ ਕਰਦੇ ਸੀ, ਅੱਜ ਉਹ ਬੰਦਾ ਕਿੱਡੀ ਵੱਡੀ ਗੱਲ ਕਹਿ ਰਿਹਾ, ਜਿੱਡੀ ਵੱਡੀ ਗੱਲ ਕੋਈ ਕਿਸੇ ਇੰਟੈਲੈਕਚੁਅਲ ਨੂੰ ਕਹਿਣ ਨੂੰ, ਕਿਸੇ ਬੁੱਧੀਜੀਵੀ ਨੂੰ, ਕਿਸੇ ਧਾਰਮਿਕ ਸ਼ਖਸੀਅਤ ਨੂੰ ਸਿੱਖਣ ਨੂੰ ਕਹਿਣ ਨੂੰ, ਅਧਿਆਤਮਵਾਦ ਦੇ ਨੇੜੇ ਜਾਂਦਿਆਂ ਨੂੰ ਬਹੁਤ ਸਮਾਂ ਲੱਗ ਜਾਂਦਾ। ਉਹ ਕਹਿੰਦੇ ਕਿ ਉਹ ਬੰਦਾ ਤੁਰਿਆ ਜਾਂਦਾ ਹੀ ਉਹ ਗੱਲ ਕਹਿ ਰਿਹਾ। ਸੋ ਖਾਸੀ ਚਰਚਾ ਉਸ ਦੀ ਕਲਿੱਪ ਨੇ, ਉਸ ਦੀ ਇਸ ਵੀਡੀਓ ਨੇ ਛੇੜੀ ਆ। ਸਿੱਖ ਹਲਕਿਆਂ ਦੇ ਵਿੱਚ ਉਹ ਨੌਜਵਾਨ ਜਿਹੜੇ ਆਜ਼ਾਦੀ ਦੇ ਲਈ ਖਾਸ ਕਰਕੇ ਖਾਲਿਸਤਾਨ ਦੇ ਮਾਮਲੇ ਨਾਲ ਜੁੜੇ ਹੋਏ ਨੇ ਜਾਂ ਆਜ਼ਾਦ ਖਿਆਲਾਤ ਦੇ ਨੇ, ਧਾਰਨੀ ਨੇ ਇਸ ਗੱਲ ਦੇ ਕਿ ਅਸੀਂ ਭਾਰਤੀ ਸਟੇਟ ਦੇ ਨਾਲ ਮੱਥਾ ਲਾਉਣਾ, ਉਹਨਾਂ ਨੂੰ ਇਹ ਜਿਹੜਾ ਵਰਤਾਰਾ ਉਹ ਖਾਸਾ ਪਸੰਦ ਆ ਰਿਹਾ।